With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ। ਵਿਊਅਰਸ, 2 ਦਿਨ ਪਹਿਲਾਂ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ MCD ਵੱਲੋਂ ਗੁਰਦੁਆਰੇ ਦੇ ਵਿੱਚ ਪਾਣੀ ਵਾਲੀ ਛਬੀਲ ਵਾਲੀ ਥਾਂ ਨੂੰ ਤੋੜ ਦਿੱਤਾ ਗਿਆ ਹੈ। ਜਦੋਂ ਇਹ ਤੋੜਫੋੜ ਹੋ ਰਹੀ ਸੀ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਜਾਂ ਇਸ ਪਾਰਟੀ ਦਾ ਹੋਰ ਕੋਈ ਮੈਂਬਰ ਇਸ ਘਟਨਾ ਦਾ ਵਿਰੋਧ ਕਰਨ ਲਈ ਉੱਥੇ ਨਹੀਂ ਪਹੁੰਚਿਆ, ਪਰ ਕਾਫੀ ਸਾਰੀਆਂ ਸਿੱਖ ਸੰਗਤਾਂ ਉੱਥੇ ਟਾਈਮ ਤੇ ਮੌਜੂਦ ਸਨ। ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ, ਵਿਰੋਧ ਕੀਤਾ ਗਿਆ, ਪਰ MCD ਵਾਲੇ ਇਹ ਜਗ੍ਹਾ ਨੂੰ ਤੋੜ ਭੰਨ ਕੇ ਆਪਣਾ ਕੰਮ ਕਰਕੇ ਚਲੇ ਗਏ। ਭੁੱਲੇ ਹੋਏ ਸਿੱਖਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਜਗ੍ਹਾ ਹੈ, ਇਹ ਛਬੀਲ ਵਾਲੀ ਜਗ੍ਹਾ ਹੈ, ਇਸ ਤੇ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪਰ ਵਿਊਅਰਸ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਗਏ 5 ਸਿੰਘਾਂ ਵਿੱਚੋਂ ਭਾਈ ਸਤੀ ਦਾਸ ਜੀ ਨੂੰ ਛਬੀਲ ਵਾਲੀ ਜਗ੍ਹਾ ਤੇ ਰੂਹ 'ਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਉਸ ਜਗ੍ਹਾ ਤੇ ਛਬੀਲ ਲਾਈ ਜਾਂਦੀ ਹੈ। ਇਸ ਤਰ੍ਹਾਂ ਦੇ ਇਤਿਹਾਸਿਕ ਗੁਰੂ ਘਰ ਦੇ ਵਿੱਚ ਤੋੜ-ਫੋੜ ਦੇ ਨਾਲ ਸਾਨੂੰ ਇਤਿਹਾਸ ਤੋਂ ਦੂਰ ਕੀਤਾ ਜਾਂਦਾ ਹੈ। ਇਸ ਤੋੜ-ਫੋੜ ਦਾ ਅਸਲੀ ਜ਼ਿੰਮੇਵਾਰ ਕੌਣ ਹੈ, ਇਸ ਸੰਬੰਧੀ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਪਟਿਆਲਾ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ, ਜਿਹੜੀ ਇਹ ਘਟਨਾ 2 ਦਿਨ ਪਹਿਲਾਂ ਵਾਪਰੀ ਹੈ, ਕਾਫੀ ਸੋਸ਼ਲ ਮੀਡੀਆ ਦੇ ਵਿੱਚ ਵੇਖਣ ਨੂੰ ਮਿਲੀਆਂ, ਪਿਕਚਰ ਵੀ ਦੇਖਣ ਨੂੰ ਮਿਲੀ ਕਿ ਕਿਸ ਤਰ੍ਹਾਂ ਸੀਸਗੰਜ ਸਾਹਿਬ ਜਿਹੜਾ ਗੁਰਦੁਆਰਾ ਸੀਗਾ ਉਸ ਦੀ ਤੋੜ-ਫੋੜ ਕੀਤੀ ਗਈ, ਜਿਹੜੀ ਛਬੀਲ ਵਾਲੀ ਜਗ੍ਹਾ ਸੀ ਉਸ ਨੂੰ ਤੋੜ ਦਿੱਤਾ ਗਿਆ ਹੈ। ਤੁਸੀਂ ਇਸ ਜਿਹੜੀ ਘਟਨਾ ਹੋਈ ਹੈ, ਤੁਸੀਂ ਇਸ ਲਈ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ? ਜੇ 2 ਤੋਂ ਛੋਟੇ ਸ਼ਬਦਾਂ 'ਚ ਮੈਨੂੰ ਇਹ ਕਹਿਣ ਲੱਗਾ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਇਹੀ ਕਹਾਂਗਾ ਕਿ ਇਹ ਇੱਕ ਸੋਚ ਨੇ ਤੋੜੀ ਹੈ, ਜਿਹੜੀ ਸੋਚ ਉਸ ਦਿਨ ਤੋਂ ਸਾਡੇ ਨਾਲ ਖੁਣ ਸਿਖਾਉਂਦੀ ਹੈ ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਸੀ। ਉਹਦਾ ਸਮਾਂ, ਉਹਦਾ ਜੋ ਰਾਜ ਦਾ ਤਰੀਕਾ ਉਹ ਬਦਲਦੇ ਰਹੇ ਨੇ, ਪਰ ਉਹ ਸੋਚ ਉੱਥੇ ਹੀ ਖੜੀ ਹੈ।
ਸੋ ਅੱਜ ਇਸ ਦੇ ਜ਼ਿੰਮੇਵਾਰ ਤੁਸੀਂ ਮੈਨੂੰ ਪੁੱਛਿਆ ਹੈ, ਮੇਰੀ ਜਾ ਕੇ ਮੈਂ ਵੀ ਲਗਾਤਾਰ ਇਸ ਚੀਜ਼ ਨੂੰ ਬਾਤ ਕਰ ਰਿਹਾ। ਦਿੱਲੀ ਮੈਂ ਆਪਣੇ ਬੰਦੇ ਨਾਲ ਗੱਲ ਵੀ ਕਰ ਰਿਹਾ। ਉਹ ਸਾਰਾ ਜਿਹੜਾ ਜ਼ਿੰਮੇਵਾਰੀ ਹੈ ਉਹ ਜਿਹੜੀਆਂ ਵੀ ਰਾਜ ਕਰਦੀਆਂ ਧਿਰਾਂ ਨੇ, ਬੇਸ਼ੱਕ ਉਹ ਮੈਂ ਇਹਨਾਂ ਨੂੰ ਵੀ ਰਾਜ ਹੀ ਕਹਾਂਗਾ, ਚਾਹੇ ਉਹ ਦਿੱਲੀ ਮੈਨੇਜਮੈਂਟ ਕਮੇਟੀ ਰਾਹੀਂ ਕਰ ਰਿਹਾ ਹੋਣ, ਚਾਹੇ ਉਹ ਬੀਜੇਪੀ ਰਾਹੀਂ MCD ਤੇ ਕਰ ਰਹੀਆਂ ਹੋਣ, ਜਾਂ ਕੇਜਰੀਵਾਲ ਰਾਹੀਂ ਦਿੱਲੀ ਸਰਕਾਰ ਤੇ ਕਰ ਰਹੀਆਂ ਹੋਣ, ਇਹਨਾਂ ਤਿੰਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਹੋਇਆ। ਕਿਉਂਕਿ MCD ਜਿਹੜੀ ਹੈ ਉਹੀ ਇੱਕ ਏਜੰਸੀ ਹੈ ਜਿਹੜੀ ਇਹ ਕੰਮ ਕਰ ਸਕਦੀ ਹੈ, ਜਿਹਨੂੰ ਅਥਾਰਟੀ ਹੈ, ਜਾਂ ਜੇ ਅੱਗੇ ਹੱਥ ਪੰਜਾ ਜਾਂ ਜਿਹਨੂੰ ਪੀਲਾ ਪੰਜਾ ਆਪਾਂ ਕਹਿੰਦੇ ਆ, ਉਹ ਉਹਦੇ ਕੋਲ ਹੈ। ਤੇ ਅਲਕਾ ਲਾਂਬਾ ਜਿਹੜੀ ਹੈ ਉਹ ਉਸ ਏਰੀਏ ਦੇ ਵਿੱਚੋਂ MLA ਚੁਣੀ ਗਈ ਹੈ, ਉਹ ਕੇਜਰੀਵਾਲ ਦੇ ਪਾਰਟੀ ਨਾਲ ਸੰਬੰਧਿਤ ਹੈ। ਉਹਦੇ ਬਾਰੇ ਵੀ ਤੱਥ ਸਾਹਮਣੇ ਆਏ ਨੇ। ਤੇ ਤੀਸਰੀ ਗੱਲ ਜਿਹੜੀ ਹੈ ਕਿ ਦਿੱਲੀ ਪੁਲਿਸ ਹੈ ਜਿਹੜੀ, ਦਿੱਲੀ ਪੁਲਿਸ ਮੋਦੀ ਸਾਹਿਬ ਦੇ ਗ੍ਰਹਿ ਭਾਗ ਦੇ ਸਿੱਧੇ ਅੰਡਰ ਚੱਲਦੀ ਹੈ। ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹ ਗੱਲ ਕਹਿ ਕੇ ਆਪਣਾ ਪੱਲਾ ਨਹੀਂ ਚੜਾ ਸਕਦੀ ਕਿ ਸਾਨੂੰ ਕੋਈ ਕਾਗਜ਼ੀ ਤੌਰ ਤੇ ਦੱਸਿਆ ਨਹੀਂ ਗਿਆ। ਇਹ ਕਦੇ ਵੀ ਨਹੀਂ ਹੋ ਸਕਦਾ ਕਿ ਇੰਨੀ ਵੱਡੀ ਸੰਸਥਾ ਜਿਹੜੀ ਉਸ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰ ਰਹੀ ਹੋਵੇ, ਤੇ ਉਹ ਗੁਰਦੁਆਰਾ ਸਾਹਿਬ ਜਿਹੜਾ ਸੰਸਾਰ ਪੱਧਰ ਤੇ ਅੱਜ ਇੱਕ ਵਿਸ਼ੇਸ਼ ਮਾਨਤਾ ਰੱਖਦਾ ਹੈ ਕਿ ਕਦੇ ਕਿਸੇ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਖਾਤਰ ਵੀ ਆਪਣੇ ਪੈਗੰਬਰ ਦੀ ਸ਼ਹਾਦਤ ਦਿੱਤੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਬੇਸ਼ੱਕ ਇਸ ਦੇਸ਼ ਦਾ ਇੱਕ ਕਲਚਰ ਬਣ ਚੁੱਕਾ ਹੈ ਕਿ ਕਦੇ ਵੀ ਸੱਚ ਸਾਹਮਣੇ ਨਹੀਂ ਆਉਣ ਦਿੰਦੇ ਇਹ ਲੋਕ, ਕੇਵਲ ਟੈਲੀਵਿਜ਼ਨ ਰਾਹੀਂ ਤੇ ਅਖਬਾਰਾਂ ਰਾਹੀਂ ਦਬਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਸੱਚ ਬਿਲਕੁਲ ਸਾਹਮਣੇ ਹੈ ਕਿ ਜਿਵੇਂ ਕਦੇ ਨਹੀਂ ਸੀ ਪਤਾ, ਪਰ ਅੱਜ ਸਭ ਨੂੰ ਪਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸੈਂਟਰ ਦੀ ਗਵਰਨਮੈਂਟ ਨਾਲ ਮਿਲ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ। ਉਸੇ ਤਰ੍ਹਾਂ ਹੀ ਅੱਜ ਦਿੱਲੀ ਮੈਨੇਜਮੈਂਟ ਕਮੇਟੀ ਜਿੰਨੇ ਮਰਜ਼ੀ ਜੀਕੇ ਸਾਹਿਬ ਆਪਣਾ ਫੇਸ ਸਾਫ਼ ਕਰਨ ਦੀ ਕੋਸ਼ਿਸ਼ ਕਰਨ, ਉਹਨਾਂ ਨੂੰ ਪਬਲਿਕਲੀ ਇਹ ਦੱਸਣਾ ਪਊਗਾ ਕਿ ਇਹਦੇ ਵਿੱਚ ਬੀਜੇਪੀ, ਕੇਜਰੀਵਾਲ ਤੇ ਮੋਦੀ ਤੇ ਅਕਾਲੀ ਦਲ ਦਾ ਕੀ ਰੋਲ ਸੀ, ਜੇ ਉਹ ਸਿੱਖ ਹੋਣ ਦੇ ਨਾਤੇ ਇਹਦਾ ਸਪਸ਼ਟੀਕਰਨ ਦੇਣ। ਮੈਂ ਇਹਨਾਂ ਸਾਰੀਆਂ ਧਿਰਾਂ ਨੂੰ ਜ਼ਿੰਮੇਵਾਰ ਸਮਝਦਾ, ਕਾਂਗਰਸ ਨੂੰ ਵੀ ਜ਼ਿੰਮੇਵਾਰ ਸਮਝਦਾ, ਕਿਉਂਕਿ ਇਹ ਜੋ ਇਸ਼ੂ ਪਹਿਲਾਂ ਉੱਠਿਆ ਸੀ ਇਹ ਉਸ ਵਕਤ ਹੀ ਦਬਾ ਦੇਣਾ ਚਾਹੀਦਾ ਸੀ। ਨਾ ਤਾਂ ਕਾਂਗਰਸ ਇਸ ਇਤਿਹਾਸ ਤੋਂ ਅਣਜਾਣ ਹੈ, ਨਾ ਕੇਜਰੀਵਾਲ ਅਣਜਾਣ ਹੈ ਦੀ ਪਾਰਟੀ, ਨਾ ਬੀਜੇਪੀ ਅਣਜਾਣ ਹੈ ਹਿੰਦੂ ਹੋਣ ਦੇ ਨਾਤੇ ਵੀ, ਤੇ ਨਾ ਹੀ ਜਿਹੜਾ ਦਿੱਲੀ ਮੈਨੇਜਮੈਂਟ ਕਮੇਟੀ ਹੈ। ਸੋ ਇਹ ਸਾਰੇ ਇਕੱਠੇ ਹੋ ਕੇ ਜ਼ਿੰਮੇਵਾਰ ਨੇ। ਹੁਣ ਆਈ ਵਾਸ਼ ਹੋਏਗਾ ਜੋ ਕੱਲ ਤੋਂ ਸ਼ੁਰੂ ਹੋ ਗਿਆ। ਜੀ ਬਿਲਕੁਲ ਪ੍ਰਵੀਰ ਜੀ, ਜਿਸ ਤਰ੍ਹਾਂ ਸੋਚਣ ਵਾਲੀ ਗੱਲ ਹੈ, ਚਾਹੇ ਤਾਜ ਕਿਸੇ ਦਾ ਵੀ ਹੋਵੇ, ਚਾਹੇ ਮੁਗਲ ਹੁਕੂਮਤ ਦਾ ਹੋਵੇ, ਚਾਹੇ ਹੁਣ ਬਾਦਲ ਆਪਣਾ ਰਾਜ ਕਰਦੇ ਪਏ ਨੇ ਜਾਂ ਬਾਮਨਬਾਦ ਆਪਣਾ ਰਾਜ ਕਰਦੇ ਪਏ ਨੇ, ਪਰ ਜਿਸ ਤਰ੍ਹਾਂ ਅਟੈਕ ਹਮੇਸ਼ਾ ਸਾਡੇ ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਹਮੇਸ਼ਾ ਹੁੰਦਾ ਰਿਹਾ। ਪਹਿਲਾਂ ਜਿਹੜੇ ਪੰਜਾਬ ਦੇ ਵਿੱਚ ਸੀਗੇ, ਪੰਜਾਬ ਸਰਕਾਰ ਨੇ ਕਿਸ ਤਰ੍ਹਾਂ ਜਿਹੜੇ ਸਾਡੇ ਇਤਿਹਾਸਿਕ ਗੁਰਦੁਆਰੇ ਉਹਨਾਂ ਨੂੰ ਸੰਗੇ ਮਰਮਰ ਦੇ ਵਿੱਚ ਬਦਲ ਦਿੱਤਾ। ਅਗਰ ਸਾਡੀ ਆਉਣ ਵਾਲੀ ਜਨਰੇਸ਼ਨ ਜਾਵੇਗੀ ਉਹ ਆਪਣੇ ਇਤਿਹਾਸ ਤੋਂ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈ। ਬਹੁਤ ਸਾਰੇ ਗੁਰਦੁਆਰੇ ਚੇਂਜਿਸ ਹੋਏ ਨੇ, ਐਂਡ ਹੁਣ ਜਿਸ ਤਰ੍ਹਾਂ ਇਹ ਗੁਰਦੁਆਰਾ ਸੀ ਇਹ ਵੀ ਇਤਿਹਾਸਿਕ ਗੁਰਦੁਆਰਾ ਸੀਗਾ, ਜਿਹੜੀ ਸ਼ਬੀਲ ਵਾਲੀ ਜਗ੍ਹਾ ਸੀ ਉਸ ਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸ ਸੀਗਾ। ਜਿਸ ਤਰ੍ਹਾਂ ਇਹ ਤੋੜਪੰਨ ਕੀਤੀ ਹੈ, ਆਈ ਨੋ ਕਿ ਸਰਕਾਰਾਂ ਕਰਵਾਉਂਦੀਆਂ ਨੇ, ਮਿਲੀ ਭੁਗਤ ਹੁੰਦੀ ਹੈ, ਐਟ ਦੀ ਐਂਡ ਸਾਨੂੰ ਦੁੱਖ ਹੁੰਦਾ ਕਿ ਇਸ ਤਰ੍ਹਾਂ ਦੀ ਚੀਜ਼ਾਂ ਸਾਡੇ ਨਾਲ ਵਾਪਰ ਰਹੀਆਂ ਨੇ, ਪਰ ਸਾਨੂੰ ਸਿੱਖ ਸੰਗਤਾਂ ਨੂੰ ਇਸ ਸੰਬੰਧੀ ਕੀ ਕਰਨ ਦੀ ਲੋੜ ਹੈ? ਕੇਵਲ ਤੇ ਕੇਵਲ ਜਾਗਰੂਕਤਾ ਜਿਹੜੀ ਹੈਗੀ ਹੈ, ਅਵੇਅਰਨੈਸ ਜਿਹੜੀ ਹੈ, ਉਹਦੀ ਘਾਟ ਹੈ। ਅਸੀਂ ਵਕਤੀ ਤੌਰ ਤੇ ਐਕਸ਼ਨ ਕਰਦੇ ਹਾਂ। ਦਿੱਲੀ ਦੀ ਸੰਗਤ ਇਸ ਗੱਲੋਂ ਬਿਲਕੁਲ ਮੁਬਾਰਕ ਦੀ ਪਾਤਰ ਹੈ ਤੇ ਉਹਨਾਂ ਨੂੰ ਜਿਵੇਂ ਜਿਵੇਂ ਸੋਸ਼ਲ ਮੀਡੀਆ 'ਤੇ ਖਬਰ ਮਿਲਦੀ ਗਈ ਤੇ ਨੌਜਵਾਨ ਤੇ ਸਾਰੇ ਜਿਹੜੇ ਸਿੱਖ ਸੀ, ਬੀਬੀਆਂ, ਭਾਈ ਸਾਰੇ ਉਹ ਉੱਥੇ ਹਾਜ਼ਰ ਹੋ ਕੇ, ਪਰ ਇਹ ਵਕਤੀ ਹੈ ਜੀ। ਕਿਉਂ ਨਹੀਂ ਅਸੀਂ ਰਾਜ ਸੱਤਾ ਦੇਣ ਵਕਤ ਸੋਚਦੇ ਕਿ ਪਿਛਲੇ 50 ਸਾਲ 70 ਸਾਲ ਤੋਂ ਸਾਡੇ ਨਾਲ ਜੋ ਹੋ ਰਿਹਾ ਹੈ, ਜੇ ਅਸੀਂ ਅੱਜ ਕੇਜਰੀਵਾਲ ਨੂੰ, ਕੱਲ ਕਾਂਗਰਸ ਨੂੰ, ਪਰਸੋਂ ਅਕਾਲੀਆਂ ਨੂੰ, ਚੌਥੇ ਬੀਜੇਪੀ ਨੂੰ ਜੇ ਅਸੀਂ ਉਹ ਹੱਥ ਪੰਜਾ ਦੇ ਦਿੰਦੇ ਹਾਂ ਜਿਹੜਾ ਪੰਜਾ ਇਹ ਢਾਹ ਸਕਦਾ ਹੈ, ਉਸ ਵਕਤ ਕਿਉਂ ਨਹੀਂ ਸੋਚਦੇ? ਇਹ ਜਿਹੜੀ ਸੰਗਤ ਦੇ ਵਿੱਚ ਅਵੇਅਰਨੈਸ ਹੈ, ਇਹ ਆਪ ਜੀ ਦੇ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ, ਹੋਰ ਸਾਧਨਾਂ ਰਾਹੀਂ, ਚਾਹੇ ਉਹ ਲਿਮਟਿਡ ਨੇ ਹਿੰਦੁਸਤਾਨ ਦੇ ਵਿੱਚ, ਉਹਨਾਂ ਰਾਹੀਂ ਅਵੇਅਰਨੈਸ ਦੀ ਲੋੜ ਹੈ ਕਿ ਲਗਾਤਾਰ ਜਿਵੇਂ ਇੱਕ ਕੌਮ ਸਾਡੇ ਉਲਟ ਖੜੀ ਹੈ ਸੋਚ ਦੇ ਹਿਸਾਬ ਨਾਲ, ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਵਿਰੋਧ ਕਰਦੀ ਆ ਰਹੀ ਹੈ ਤੇ ਸਾਡੇ ਸਿਧਾਂਤਕ ਮਤਲਬ ਕਿ ਮੌਤ ਦੀ ਉਹ ਚਾਹਵਾਨ ਹੈ। ਜੇ ਉਹ ਪਲੈਨਿੰਗ ਦੇ ਨਾਲ ਚੱਲ ਰਹੇ ਨੇ ਤਾਂ ਸਾਨੂੰ ਵੀ ਪਲੈਨਿੰਗ ਦੇ ਨਾਲ ਚੱਲਣਾ ਚਾਹੀਦਾ ਹੈ। ਇਹ ਅਵੇਅਰਨੈਸ ਨਾਲ ਹੀ ਹੋ ਸਕਦਾ ਹੈ। ਅਸੀਂ ਵਕਤੀ ਤੌਰ ਤੇ ਐਕਸ਼ਨ ਕਰਦੇ ਹਾਂ ਤੇ ਚਿਰ ਸਥਾਈ ਜਿਹੜੀ ਹੈ ਸਾਡੇ ਕੋਲ ਕੋਈ ਵੀ ਐਸੀ ਪਾਲਿਸੀ ਨਹੀਂ ਹੈ
ਜਿਹਦੇ ਨਾਲ ਅਸੀਂ ਆਪਣੀ ਸੋਚ ਨੂੰ ਬਰਕਰਾਰ ਰੱਖ ਕੇ ਆਪਣੇ ਬੱਚਿਆਂ ਤੱਕ ਪਹੁੰਚਾ ਸਕੀਏ। ਬਿਲਕੁਲ। ਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਰਾਜ ਆਪ ਸੌਂਪਦੇ ਹਾਂ ਉਹਨਾਂ ਨੂੰ ਨਾ ਸੌਂਪੀਏ। ਇਹ ਚੀਜ਼ ਜਦ ਤੱਕ ਨਹੀਂ ਹੋਊਗੀ ਇਹ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਬਿਲਕੁਲ ਵੀਰ ਜੀ ਤੁਹਾਨੂੰ ਅਸੀਂ ਮੈਂ 100% ਇਸ ਚੀਜ਼ ਤੇ ਅਗਰੀ ਕਰਦੀ ਹਾਂ ਕਿ ਇਹ ਵਕਤੀ ਤੌਰ ਤੇ ਜਿਹੜਾ ਸੀਗਾ ਇਹਨਾਂ ਨੇ ਐਕਸ਼ਨ ਲਿੱਤਾ ਸਿੱਖ ਸੰਗਤਾਂ ਨੇ, ਬਿਕੋਜ਼ ਜਿਹੜਾ ਬਾਅਦ ਵਿੱਚ ਇਹੀ ਸਿੱਖ ਸੰਗਤਾਂ ਨੇ ਪਹਿਲਾਂ ਪਿਕਚਰਸ ਲਗਾਈਆਂ ਫੇਸਬੁੱਕ ਤੇ, ਫਿਰ ਬਾਅਦ ਚ ਇਹਨਾਂ ਦੇ ਸਾਰਿਆਂ ਨੇ ਬਾਅਦ ਚ ਕਮੈਂਟ ਆਉਣ ਲੱਗ ਪਏ ਕਿ ਚਲੋ ਕੋਈ ਗੱਲ ਨਹੀਂ ਕਿ ਉੱਤੇ ਕਬਜ਼ਾ ਹੋਇਆ ਸੀ, ਗੁਰੂ ਘਰ ਨੇ ਕਬਜ਼ਾ ਕੀਤਾ ਸ਼ਵੀਲ ਵਾਲੀ ਜਗ੍ਹਾ ਤੇ, ਪਰ ਅਗਰ ਦੇਖਿਆ ਜਾਵੇ ਤਾਂ ਜਿਹੜੀ ਦਿੱਲੀ ਮੈਨੇਜਮੈਂਟ ਕਮੇਟੀ ਹੈਗੀ ਆ ਉਹ ਇਸ ਐਕਸ਼ਨ ਤੇ ਸਟੇ ਲੈ ਸਕਦੀ ਸੀ, ਪਰ ਉਹਨਾਂ ਨੇ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਸੋ ਦਿਸ ਇਜ਼ ਅ ਰੀਅਲੀ ਸੈਡ ਥਿੰਗ। ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੋਇਆ, ਇਹ ਪਿਕਚਰਾਂ ਦੇਖ ਕੇ ਬਹੁਤ ਦੁੱਖ ਹੋਇਆ। ਸੋ ਵੀਰ ਜੀ ਇਹ ਤਾਂ ਆਪਾਂ ਗੱਲ ਕੀਤੀ ਸੀ ਗੁਰਦੁਆਰੇ ਦੀ ਗੱਲ ਕੀਤੀ ਸੀ, ਪਰ ਹੁਣ ਬਹੁਤ ਸਾਰੇ ਹੋਰ ਵੀ ਸਵਾਲ ਨੇ, ਤੁਸੀਂ ਸਾਡੇ ਨਾਲ ਲਾਈਨ ਤੇ ਹੋ, ਉਹਨਾਂ ਦੇ ਉੱਪਰ ਵੀ ਸਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ। ਜਿਸ ਤਰ੍ਹਾਂ ਸਰਬੱਤ ਖਾਲਸਾ ਪਿਛਲੀ ਵਾਰੀ ਆਪਾਂ ਗੱਲਬਾਤ ਕੀਤੀ, ਤੁਸੀਂ ਦੱਸਿਆ ਸੀ ਕਿ ਸਰਬੱਤ ਖਾਲਸਾ ਇਸ ਵਾਰ ਨਹੀਂ ਹੋਵੇਗਾ, ਪਰ ਜਿਸ ਤਰ੍ਹਾਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਵਿਖੇ ਸਮੂਹ ਸਰਬੱਤ ਖਾਲਸਾ ਜਥੇਬੰਦੀਆਂ ਵੱਲੋਂ ਜਿਹੜੀ ਕਾਨਫਰੰਸ ਕੀਤੀ ਜਾਏਗੀ ਜਾਂ ਮੀਟਿੰਗ ਕੀਤੀ ਜਾਏਗੀ, ਉਸ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ, ਉਸ ਵਿੱਚ ਕਿਸ ਗੱਲਾਂ ਤੇ ਗੱਲਬਾਤ ਹੋਏਗੀ, ਉਸ ਬਾਰੇ ਸਾਨੂੰ ਜਾਣਕਾਰੀ ਦਿਓ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ 10 ਨਵੰਬਰ 2015 ਨੂੰ ਜਿਹੜਾ ਸਰਬੱਤ ਖਾਲਸਾ ਸਾਰੀ ਸਿੱਖ ਕੌਮ ਨੇ ਇਕੱਤਰ ਹੋ ਕੇ ਆਪਣੇ ਮਨੋਭਾਵ ਦੇ ਨਾਲ ਕੀਤਾ ਜੀ, ਉਹਦੇ ਵਿੱਚ ਉਸ ਵਕਤ ਦੀ ਪੋਜੀਸ਼ਨ ਤੇ ਅੱਜ ਦੀ ਪੋਜੀਸ਼ਨ ਵਿੱਚ ਥੋੜਾ ਜਿਹਾ ਮੈਂ ਸਮਝਾਉਣਾ ਚਾਹੁੰਦਾ। ਉਸ ਵਕਤ ਸਿੱਖ ਕੌਮ ਇੰਨੀ ਜ਼ਿਆਦਾ ਸੋਚ ਦੇ ਉੱਤੇ ਆ ਕੇ ਖੜ ਗਈ ਸੀ ਕਿ ਉਹਦੇ ਸਰਵਉੱਚ ਸਥਾਨ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬਾਨ ਦੇ ਜਿਹੜੇ ਜਥੇਦਾਰ ਥਾਪੇ ਗਏ ਸੀ ਉਹ ਬਿਲਕੁਲ ਸਿੱਖ ਸੋਚ ਦੇ ਉਲਟ ਕੰਮ ਕਰਨ ਲੱਗ ਗਏ ਸੀ। ਸੋ ਸਿੱਖ ਸੰਗਤ ਨੇ ਇਹ ਫੈਸਲਾ ਬਾਅਦ ਚ ਕਰ ਲਿਆ ਕਿ ਅਸੀਂ ਇਹਨਾਂ ਨੂੰ ਜਥੇਦਾਰ ਨਹੀਂ ਸਮਝਦੇ ਮੰਨਦੇ। ਸੋ ਉਹ ਫੈਸਲਾ ਹੋਇਆ ਕਿ ਇਹ ਜਥੇਦਾਰ ਜੇ ਨਹੀਂ ਹਨ ਤਾਂ ਫਿਰ ਜਥੇਦਾਰ ਕੌਣ ਹੋ। ਸੋ ਉਹ ਫੈਸਲਾ ਸਰਬੱਤ ਖਾਲਸਾ ਨੇ ਕਰਤਾ। ਉਸ ਵਕਤ ਸਾਡੇ ਕੋਲ ਸਿਚੁਏਸ਼ਨ ਸੀ ਕਿ ਸਾਡੇ ਕੋਲ ਕੋਈ ਜਥੇਦਾਰ ਨਹੀਂ ਸੀ। ਅੱਜ ਸਾਡੇ ਕੋਲ ਇਹ ਪੋਜੀਸ਼ਨ ਹੈ ਕਿ ਸਾਡੇ ਕੋਲ ਜਥੇਦਾਰ ਸਾਹਿਬ ਹਨ, ਭਾਵੇਂ ਹਵਾਰਾ ਸਾਹਿਬ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ, ਪਰ ਕਾਰਜਕਾਰੀ ਤੌਰ ਤੇ ਭਾਈ ਧਿਆਨ ਸਿੰਘ ਮੰਡ ਤੇ ਬਾਕੀ ਜਿਹੜੇ 2 ਸਿੰਘ ਸਾਹਿਬ ਨੇ ਆਪ ਜੀ ਨੂੰ ਪਤਾ ਹੈ ਕਿ ਉਹ ਅੱਜ ਹੈਗੇ ਨੇ। ਸੋ ਇਹ ਜਿਹੜਾ ਅਸੀਂ 13 ਤਰੀਕ ਨੂੰ ਸਰਬੱਤ ਖਾਲਸਾ ਨਹੀਂ ਕਰ ਸਕੇ, ਇਹਦਾ ਜ਼ਰੂਰ ਮੈਂ ਦੱਸਣਾ ਚਾਹਾਂਗਾ ਆਪ ਜੀ ਦੇ ਟੈਲੀਵਿਜ਼ਨ ਮਾਧਿਅਮ ਰਾਹੀਂ ਕਿ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਅੱਜ ਵੀ ਹਜੇ ਕੱਲ ਉਹਨਾਂ ਦੀ ਜ਼ਮਾਨਤ ਫਿਰ ਰੱਦ ਕਰ ਦਿੱਤੀ ਗਈ ਹੈ। ਸੋ ਸਰਕਾਰ ਦਾ ਜਿਹੜਾ ਜ਼ਬਰ ਹੈ ਉਹ ਕੰਟੀਨਿਊ ਹੈ। ਜਦੋਂ ਤੱਕ ਇਹ ਸਿੰਘ ਸਾਹਿਬ ਇਕੱਠੇ ਬੈਠ ਕੇ ਕੋਈ ਆਪਸੀ ਰਾਏ ਭਵਿੱਖ ਬਾਰੇ ਨਹੀਂ ਸੀ ਕਰਦੇ, ਸਾਡੀ ਸਾਰਿਆਂ ਦੀ ਮਜਬੂਰੀ ਸੀ ਕਿ ਅਸੀਂ ਸਰਬੱਤ ਖਾਲਸਾ ਬਾਰੇ ਕੋਈ ਫੈਸਲਾ ਨਹੀਂ ਸੀ ਲੈ ਸਕਦੇ। ਸੋ ਉਹ ਜਿਹੜਾ ਫੈਸਲਾ ਅੱਜ ਵੀ ਜਿਹੜਾ ਹੋਇਆ ਬੜੇ ਦੁਖੀ ਮਨ ਨਾਲ, ਉਹ ਪੰਥਕ ਕਾਨਫਰੰਸ ਦੇ ਰੂਪ ਵਿੱਚ ਸਿੰਘ ਸਾਹਿਬ ਨੇ ਸਾਨੂੰ ਹੁਕਮ ਕੀਤਾ ਕਿ ਇਹ ਕਰ ਲਓ, ਜਿਹਦੇ ਵਿੱਚ ਵਿਚਾਰ ਕਰਾਂਗੇ। ਹੁਣ ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਾਰੀਆਂ ਹੀ ਧਿਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਸਰਬੱਤ ਖਾਲਸਾ ਦੇ ਵਿੱਚ ਤੁਸੀਂ ਆਪਣਾ ਸਹਿਯੋਗ ਦਿੱਤਾ ਹੈ, ਉਸੇ ਤਰ੍ਹਾਂ ਹੀ ਜਿਹੜੀ ਆ ਪੰਥਕ ਕਾਨਫਰੰਸ ਹੋ ਰਹੀ ਹੈ ਇਹਦੇ ਵਿੱਚ ਵੀ ਸਹਿਯੋਗ ਦਿਓ। ਦੂਸਰੀ ਗੱਲ ਇਹ ਹੈ ਕਿ ਇਹਦੇ ਵਿੱਚ ਸਿੰਘ ਸਾਹਿਬ ਨੇ ਦੱਸਿਆ ਸਾਨੂੰ ਕਿ ਭਵਿੱਖ ਦੇ ਵਿੱਚ ਸਰਬੱਤ ਖਾਲਸਾ ਕਿਵੇਂ ਤੇ ਕਦੋਂ ਤੇ ਕਿੱਥੇ ਮਨਾਇਆ ਜਾਏਗਾ, ਇੱਕ ਤਾਂ ਇਹ ਐਲਾਨ ਕੀਤਾ ਜਾਏਗਾ ਉਹਦੇ ਵਿੱਚ। ਬਾਕੀ ਇਹ ਹੈ ਕਿ ਜਿਹੜਾ ਸਰਬੱਤ ਖਾਲਸਾ 2015 ਦੀਆਂ 2 ਅਹਿਮ ਮੱਦਾਂ ਨੇ, ਉਹਦੇ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਲੋਕ ਸਾਡੇ ਤੋਂ 20 ਦਿਨ ਦਾ ਟਾਈਮ ਮੰਗਦੇ ਸੀ, ਅੱਜ 4-5 ਮਹੀਨੇ, ਬੇਸ਼ੱਕ 5 ਮਹੀਨੇ ਪੂਰੇ ਹੋ ਰਹੇ ਨੇ 2 ਦਿਨਾਂ ਬਾਅਦ, ਪਰ ਅੱਜ ਤੱਕ ਉਹਨਾਂ ਨੇ ਸਾਨੂੰ ਕੋਈ ਐਸਾ ਕੰਕਰੀਟ ਮਤਲਬ ਕਿ ਸੁਝਾਅ ਨਹੀਂ ਦਿੱਤਾ ਜਿਹਦੇ ਕਰਕੇ ਸਾਨੂੰ 20 ਦਿਨ ਲੇਟ ਕਰਨਾ ਚਾਹੁੰਦੇ ਸੀ। ਸੋ ਇੱਕ ਤਾਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਵਕਤੀ ਤੌਰ ਤੇ ਤੁਸੀਂ ਆ ਕੇ ਸਾਡੇ ਤੇ ਮਾਨਸਿਕ ਦਬਾਅ ਬਣਾਉਣ ਦੀ ਬਜਾਏ ਹੁਣ ਜਿਹੜਾ ਟਾਈਮ ਹੈ ਇਹਦੇ ਵਿੱਚ ਸੁਝਾਅ ਦਿਓ ਕਿ ਵਰਲਡ ਸਿੱਖ ਪਾਰਲੀਮੈਂਟ ਕਿਵੇਂ ਬਣਾਈ ਜਾਵੇ ਤੇ ਅਕਾਲ ਤਖ਼ਤ ਸਾਹਿਬ ਨੂੰ ਕਿਵੇਂ ਮਤਲਬ ਕਿ ਇਹਨਾਂ ਜਾਬਰ ਹਕੂਮਤਾਂ ਤੋਂ ਆਜ਼ਾਦ ਕਰਾਇਆ ਜਾਏ, ਸੋਵਰਨ ਇੱਕ ਪ੍ਰਭੂ ਸੱਤਾ ਸੰਪੰਨ ਬਣਾਇਆ ਜਾਵੇ। ਇਹ ਬਹੁਤ ਅਹਿਮ ਵਿਸ਼ੇ ਨੇ ਸਿੱਖਾਂ ਦੇ, ਸਾਰੇ ਸੰਸਾਰ ਦੇ ਤੇ ਸਾਡੇ ਭਵਿੱਖ ਲਈ ਵੀ। ਸੋ ਇਹ ਜਿਹੜੀਆਂ ਤਿਆਰੀਆਂ ਨੇ ਉਹ ਪੂਰੀਆਂ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਚੱਲ ਰਹੀਆਂ ਨੇ। ਪਰਸੋਂ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ, ਭਾਈ ਗੌਤਮ ਸਿੰਘ, ਗੁਰਦੀਪ ਸਿੰਘ, ਮੈਂ ਖੁਦ ਆਪਣਾ ਕਾਨ ਸਿੰਘ ਵਾਲਾ, ਸਕਰਨ ਸਿੰਘ ਜੀ ਤੇ ਹੋਰ ਸਾਰੀ ਸਾਡੇ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ, ਈਵਨ ਬਾਬੇ ਚਮਕੌਰ ਸਿੰਘ ਜੀ, ਭਾਈ ਰੂਪੇ ਵਾਲੇ, ਹੋਰ ਚਾਂਦਪੁਰਾ ਸਾਹਿਬ, ਇਹ ਸਾਰੇ ਲੱਗ ਗਏ ਅਸੀਂ। ਤੇ ਲੱਗਣ ਦਾ ਮਤਲਬ ਇਹ ਹੈ ਕਿ ਅਸੀਂ ਲੋਕਾਂ ਤੱਕ ਇੰਨੀ ਕੁ ਅਪਰੋਚ ਕਰ ਲਈ ਹੈ ਕਿ ਲੋਕਾਂ ਦੇ ਵਿੱਚ ਇੱਕ ਲਹਿਰ ਤੁਰ ਪਈ ਹੈ। ਤੇ ਉਹ ਜਿਹੜਾ ਹੈ ਸਰਬੱਤ ਖਾਲਸਾ ਵਰਗਾ ਹੀ ਸਰੂਪ ਜਿਹੜਾ ਤੁਹਾਨੂੰ ਪੰਥਕ ਕਾਨਫਰੰਸ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਉਹਦੇ ਜਿਹੜੇ ਫੈਸਲੇ ਹੋਣਗੇ ਉਹ ਸਿੱਖਾਂ ਦੇ ਭਵਿੱਖ ਨੂੰ ਜ਼ਾਹਰਾ ਤੌਰ ਤੇ ਮੁੱਖ ਰੱਖ ਕੇ ਕੀਤੇ ਜਾਣਗੇ।
ਜੀ ਠੀਕ ਹੈ ਵੀਰ ਜੀ। ਤੇ ਨਾਲੇ ਮੈਂ ਇਹ ਹੈ ਵੀ ਹੁਣ ਮੈਂ ਅੱਜ ਚੱਲਿਆ ਜਸਟ ਆਫਟਰ 10 ਮਿੰਟਸ ਮੈਂ ਦਿੱਲੀ ਵੱਲ ਨੂੰ ਜਾ ਰਿਹਾ। ਮੇਰੀ ਅੱਜ ਹਵਾਰਾ ਸਾਹਿਬ ਨਾਲ ਮੁਲਾਕਾਤ ਤੈਅ ਹੋਈ ਪਈ ਹੈ ਦੁਪਹਿਰੇ 1:30 ਵਜੇ ਸਾਡੇ ਹਿੰਦੁਸਤਾਨ ਦੇ ਟਾਈਮ ਮੁਤਾਬਕ, ਤੇ ਉਹਦੇ ਵਿੱਚ ਵੀ ਉਹਨਾਂ ਦੇ ਸੁਝਾਅ ਵੀ ਮੈਂ ਲੈ ਕੇ ਆਉਂਗਾ ਤੇ ਬਾਕੀ ਸਿੰਘ ਸਾਹਿਬਾਂ ਨੂੰ ਫਿਰ ਮੈਂ ਉਹ ਜਾ ਕੇ ਦੱਸੂਗਾ। ਮੰਡ ਸਾਹਿਬ ਨਾਲ ਮੇਰੀ ਰਾਤ ਨੂੰ ਗੱਲ ਕਿਸੇ ਰੂਪ ਵਿੱਚ ਹੋ ਗਈ ਸੀ ਤੇ ਦਾਦੂਵਾਲ ਸਾਹਿਬ ਤੇ ਭਾਈ ਅਮਰੀਕ ਸਿੰਘ ਜੀ ਨਾਲ ਮੈਂ ਜਿਸ ਦਿਨ ਅਸੀਂ 4 ਤਰੀਕ ਨੂੰ ਰਿਹਾ ਕਰਾਉਣਾ ਸੀ ਮੰਡ ਸਾਹਿਬ ਨੂੰ ਤੇ ਸਰਕਾਰ ਨੇ ਦੁਬਾਰਾ ਫੜ ਲਿਆ, ਉਸ ਦਿਨ ਮੇਰੀ ਗੱਲ ਹੋ ਗਈ ਸੀ। ਤੇ ਅੱਜ ਮੈਂ ਹੁਣ ਹਵਾਰਾ ਸਾਹਿਬ ਕੋਲ ਚੱਲਿਆ ਤੇ 4-5 ਘੰਟੇ ਬਾਅਦ ਮੈਂ ਦਿੱਲੀ ਪਹੁੰਚ ਜਾਣਾ ਹੈ। ਉੱਥੇ ਮੇਰੀ ਮੁਲਾਕਾਤ ਹੋਣੀ ਹੈ ਜਿਹੜੀ ਲਿਖੀ ਜਾ ਚੁੱਕੀ ਹੈ ਤੇ ਮਤਲਬ ਕਿ ਸ਼ਾਮ ਨੂੰ ਮੈਂ ਆ ਕੇ ਕੱਲ ਸਵੇਰੇ ਸਾਰੇ ਸਿੰਘ ਸਾਹਿਬ ਜੀ ਨੂੰ ਉਹਨਾਂ ਦਾ ਸੁਨੇਹਾ ਦੇ ਕੇ ਜਿਹੜਾ ਸਾਰਿਆਂ ਦੇ ਆਪਸੀ ਤਾਲਮੇਲ ਰਾਹੀਂ ਇੱਕ ਜਿਹੜਾ ਬਹੁਤ ਵਧੀਆ ਸੁਝਾਅ ਜਿਹੜਾ ਜਾਂ ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਹੈ ਉਹ 13 ਤਰੀਕ ਨੂੰ ਅਸੀਂ ਸੰਗਤਾਂ ਦੇ ਸਾਹਮਣੇ ਰੱਖਾਂਗੇ। ਜੀ ਬਿਲਕੁਲ। ਮੈਂ ਵੀਰ ਜੀ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਆਈ ਨੋ ਕਿ ਤੁਸੀਂ ਦਿੱਲੀ ਵੱਲ ਨੂੰ ਜਾ ਰਹੇ ਹੋ। ਐਂਡ ਸੈਕੰਡਲੀ ਜਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਭਾਈ ਜਗਤਾਰ ਸਿੰਘ ਹਵਾਰਾ ਨੇ, ਉਹਨਾਂ ਨੂੰ TV 84 ਦੀ ਪੂਰੀ ਟੀਮ ਵੱਲੋਂ ਵੀ ਅਸੀਂ ਚਾਹਾਂਗੇ ਤੁਸੀਂ ਸਾਡੇ ਵੱਲੋਂ ਫਤਿਹ ਜ਼ਰੂਰ ਬੁਲਾਇਓ, ਉਹਨਾਂ ਨੂੰ ਦੱਸਿਓ ਸਾਡੇ ਬਾਰੇ। ਸੋ ਥੈਂਕ ਯੂ ਸੋ ਮਚ ਫॉर दैट। ਐਂਡ ਵੀਰ ਜੀ ਜਿਸ ਤਰ੍ਹਾਂ ਤੁਸੀਂ ਟਾਈਮ ਟੂ ਟਾਈਮ ਵੀਰ ਹਵਾਰਾ ਜੀ ਨੂੰ ਮਿਲਦੇ ਰਹਿੰਦੇ ਹੋ, ਉਹਨਾਂ ਦੇ ਕੀ ਸੁਝਾਅ ਨੇ ਸਰਬੱਤ ਖਾਲਸਾ ਬਾਰੇ? ਆਈ ਨੋ ਕਿ ਹੁਣ ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ, ਉਹਨਾਂ ਦੇ ਸੁਝਾਅ ਲਓਗੇ, ਪਰ ਓਵਰਆਲ ਉਹ ਕੀ ਸੋਚਦੇ ਨੇ? ਆਲਸੋ ਕੀ ਕਰਨ ਦੀ ਲੋੜ ਹੈ ਸਾਨੂੰ, ਕੀ ਕਿਸ ਪੈਟਰਨ ਦੀ ਲੋੜ ਹੈਗੀ, ਕਿਸ ਵੱਲ ਜਾਣ ਦੀ ਲੋੜ ਹੈਗੀ? ਕਿ ਉਹਨਾਂ ਨੇ ਤੁਹਾਡੇ ਕੋਲ ਇਸ ਬਾਰੇ ਗੱਲਬਾਤ ਕੀਤੀ? ਸਾਨੂੰ ਉਸ ਬਾਰੇ ਵੀ ਦੱਸੋ। ਹਵਾਰਾ ਸਾਹਿਬ ਜੋ ਮੈਂ ਬੋਲਿਆ ਹੁਣ 10 ਮਿੰਟ ਪਹਿਲਾਂ, ਇਹਦੇ ਵਿੱਚ ਮਤਲਬ ਕਿ ਸਾਰੇ ਜਿਹੜੇ ਸਿੰਘ ਸਾਹਿਬ ਨਾਲ ਹਵਾਰਾ ਸਾਹਿਬ ਸਮੇਤ ਮੇਰੀਆਂ ਜਿਹੜੀਆਂ ਟਾਈਮ ਟੂ ਟਾਈਮ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਉਹਨਾਂ ਦੇ ਇੱਕ ਤੱਥ ਸਾਰ ਦੇ ਵਿੱਚੋਂ ਹੀ ਬੋਲਿਆ। ਮੈਂ ਉਹਨਾਂ ਤੋਂ ਬਾਹਰ ਨਹੀਂ ਜਾ ਸਕਦਾ ਜਾਂ ਕੋਈ ਵੀ ਉਹ ਤੋਂ ਬਾਹਰ ਨਹੀਂ ਜਾ ਸਕਦਾ। ਇਸ ਲਈ ਜਿਹੜੀ ਗੱਲ ਅਸੀਂ ਮੀਡੀਆ ਰਾਹੀਂ ਆਪ ਜੀ ਦੇ ਰਾਹੀਂ ਲੋਕਾਂ ਤੱਕ ਸੰਗਤ ਤੱਕ ਪਹੁੰਚਾਉਂਦੇ ਆ, ਉਹਦੇ ਵਿੱਚ ਉਹਨਾਂ ਦਾ ਹੀ ਰੋਲ ਹੁੰਦਾ ਹੈ। ਜਿਹੜਾ ਜਿਸ ਤੱਕ ਸਰਬੱਤ ਖਾਲਸਾ ਤੇ ਧਾਰਮਿਕ ਭਵਿੱਖ ਦੀ ਗੱਲ ਹੈ, ਰਾਜਸੀ ਭਵਿੱਖ ਦੀ ਗੱਲ ਹੈ ਸਿੱਖਾਂ ਦੀ, ਸਾਡੀ ਪੋਲੀਟੀਕਲ ਪਾਰਟੀ ਹੈ, ਅਸੀਂ ਆਪਣੇ ਤੌਰ ਤੇ ਕੰਮ ਕਰਦੇ ਆ, ਪਰ ਜਿਹੜੀਆਂ ਇਹ ਵੱਡੇ ਫੈਸਲੇ ਨੇ ਇਹ ਸਿੰਘ ਸਾਹਿਬ ਜੀ ਦੀ ਮਰਜ਼ੀ ਮੁਤਾਬਕ ਹੀ ਅਸੀਂ ਬੋਲਦੇ ਆ। ਉਹਨਾਂ ਨਾਲ ਸਲਾਹ ਕਰਕੇ ਜਿਹੜੀ ਚੀਜ਼ ਫਾਈਨਲ ਹੁੰਦੀ ਹੈ ਉਹਨੂੰ ਹੀ ਅਸੀਂ ਮੀਡੀਆ ਰਾਹੀਂ ਲੈ ਕੇ ਆਉਂਦੇ ਆ। ਇਸ ਗੱਲ ਦਾ ਵਿਸ਼ਵਾਸ ਆਪ ਜੀ ਨੂੰ ਬੇਨਤੀ ਕਰਦਾ ਕਿ ਸੰਗਤ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਕੋਈ ਵੀ ਐਸੀ ਗੱਲ ਨਹੀਂ ਕਰਦੇ ਜਿਹਦੇ ਵਿੱਚ ਹਵਾਰਾ ਸਾਹਿਬ ਤੇ ਤਿੰਨੇ ਸਿੰਘ ਸਾਹਿਬ ਦੀ ਰਾਏ ਜਿਹੜੀ ਹੈ ਇੱਕ ਮਤ ਨਹੀਂ ਹੋ ਜਾਂਦੀ। ਅੱਜ ਵੀ ਮੈਂ ਜਾਊਂਗਾ ਤੇ ਜਿਹੜਾ ਪਿਛਲੀ ਵਾਰੀ ਮੇਰੇ ਮੁਲਾਕਾਤਾਂ ਹੋਈਆਂ ਨੇ ਉਹਦੇ ਵਿੱਚ ਬਿਲਕੁਲ ਉਹ ਬੰਦਾ ਇੱਕ ਕੌਮ ਨੂੰ ਮਤਲਬ ਕਹਿਣ ਤੋਂ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਵੀ ਜਿਹੜੀ ਖੁਸ਼ੀ ਨਾਲ, ਜਿਹੜੇ ਉਤਸ਼ਾਹ ਨਾਲ ਤੇ ਜਿਹੜੇ ਭਵਿੱਖ ਦੇ ਸਿੱਖਾਂ ਦੇ ਭਵਿੱਖ ਦੀ ਚਿੰਤਾ ਦੇ ਨਾਲ ਉਹ ਬੋਲਦੇ ਨੇ, ਉਹ ਕੇਵਲ ਮਿਲ ਕੇ ਹੀ ਬੰਦਾ ਬਿਆਨ ਕਰ ਸਕਦਾ ਹੈ, ਦੇਖ ਸਕਦਾ ਹੈ। ਅਦਰਵਾਈਜ਼ ਦੇਰ ਆਰ ਨੋ ਵਰਡਸ ਕਿ ਤੁਸੀਂ ਹਵਾਰਾ ਸਾਹਿਬ ਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਨਾ ਹੈ। ਦੁਨੀਆ ਦੇ ਵਿੱਚ ਕੋਈ ਲਫ਼ਜ਼ ਨਹੀਂ ਹੈਗੇ। ਇੰਨਾ ਵਧੀਆ ਇਨਸਾਨ ਰੱਬ ਨੇ ਸਿੱਖਾਂ ਕੋਲ ਭੇਜਿਆ। ਸੋ ਉਹ ਮੈਂ ਤੁਹਾਨੂੰ ਇੰਨੀ ਗੱਲ ਕਹਿ ਸਕਦਾ ਕਿ ਹਰ ਵਿਸ਼ੇ ਤੇ ਉਹ ਚਿੰਤਾਤਰ ਨੇ, ਪਰ ਚਿੰਤਾਤਰ ਇਹੋ ਜਿਹੇ ਨਹੀਂ ਹਨ ਕਿ ਉਹ ਟੈਨਸ਼ਨ ਨਹੀਂ ਕਰਦੇ, ਉਹ ਉਹਦਾ ਸੁਝਾਅ ਲੱਭਣਾ ਚਾਹੁੰਦੇ ਨੇ ਤੇ ਹਰ ਵਾਰੀ ਕੋਈ ਸੁਝਾਅ ਲੈਂਦੇ ਨੇ ਤੇ ਕੁਝ ਸੁਝਾਅ ਦਿੰਦੇ ਨੇ। ਉਹ ਮੈਂ ਐਜ਼ ਇਟ ਇਜ਼ ਤਾਂ ਨਹੀਂ ਦੱਸ ਸਕਦਾ ਕਿਉਂਕਿ ਉਹ ਸਿੰਘ ਸਾਹਿਬਾਂ ਰਾਹੀਂ ਦੇ ਵਾਸਤੇ ਹੁੰਦੇ ਨੇ। ਮੈਂ ਜਿਹੜਾ ਮਤਲਬ ਕਿ ਤੱਥਸਾਰ ਦੇ ਰੂਪ ਵਿੱਚ ਜਿਹੜਾ ਸਾਡਾ ਫੈਸਲਾ ਸਾਨੂੰ ਮਿਲਦਾ ਉਹਨਾਂ ਰਾਹੀਂ, ਸਾਰਿਆਂ ਰਾਹੀਂ, ਉਹ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਜਿਵੇਂ ਪਹਿਲਾਂ ਦੱਸਿਆ ਉਹ ਉਹਨਾਂ ਦਾ ਹੀ ਫੈਸਲਾ ਹੈ, ਸਾਰਿਆਂ ਦਾ ਇਕੱਠਾ। ਓਕੇ ਵੀਰ ਜੀ। ਤੇ ਵੀਰ ਜੀ ਇਹ ਤਾਂ ਆਪਾਂ ਸਰਬੱਤ ਖਾਲਸਾ ਦੀ ਗੱਲ ਕੀਤੀ ਕਿਉਂਕਿ ਹੁਣ ਸਾਡਾ ਵਕਤ ਵੀ 3-4 ਮਿੰਟ ਰਹਿ ਗਏ ਨੇ। ਐਦਾਂ ਇੱਕ ਕੇਸ ਬਾਰੇ ਵੀ ਤੁਹਾਡੇ ਅਸੀਂ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣੋ ਕਿ ਪੀਲੀਭੀਤ ਦੇ ਕੇਸ ਦੇ ਵਿੱਚ ਜਸਟਿਸ ਸਾਹਮਣੇ ਆਇਆ ਹੈ। 11 ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਪੁਲਿਸ ਅਫਸਰ ਨੂੰ 26 ਸਾਲ ਬਾਅਦ ਸਜ਼ਾ ਹੋਈ ਹੈ, ਉਮਰ ਕੈਦ ਸਜ਼ਾ ਹੋਈ ਹੈ। ਡੂ ਯੂ ਥਿੰਕ ਕਿ ਸਿੱਖਾਂ ਦੀਆਂ ਨਜ਼ਰਾਂ ਦੇ ਵਿੱਚ ਸਾਨੂੰ ਇਨਸਾਫ ਮਿਲਿਆ ਹੈ? ਤੁਹਾਨੂੰ ਲੱਗਦਾ ਕਿ ਸਾਨੂੰ ਇਹ ਜਿਹੜਾ ਇੰਨਾ ਟਾਈਮ ਲੱਗਿਆ ਇਹਨਾਂ ਨੂੰ ਇਨਸਾਫ ਦੇਣ ਲਈ, ਸਾਨੂੰ ਐਕਚੁਅਲੀ ਇਨਸਾਫ ਮਿਲਿਆ ਹੈ? ਨਹੀਂ, ਇੱਕ ਇੰਗਲਿਸ਼ ਦੀ ਵਰਸ਼ਨ ਹੀ ਹੈ, ਜਸਟਿਸ ਡਿਲੇਡ ਜਸਟਿਸ ਡਿਨਾਈਡ। ਜਿਹੜਾ ਲੇਟ ਹੋ ਜਾਏ ਜਸਟਿਸ ਉਹ ਨਾ ਹੋਣ ਦੇ ਬਰਾਬਰ ਹੀ ਹੁੰਦਾ ਹੈ। ਸੋ ਇਹ ਤਾਂ ਗੱਲ ਬਿਲਕੁਲ ਜਗ ਜ਼ਾਹਿਰ ਹੈ। ਇੱਕ ਗੱਲ ਜ਼ਰੂਰ ਹੋਈ ਹੈ ਕਿ ਮੈਂ ਸਮਝਦਾ ਜਿਹੜੇ ਇਹ ਸਾਡੇ 11 ਸਿੱਖ ਸ਼ਹੀਦ ਕਰ ਦਿੱਤੇ ਗਏ, ਉਹਨਾਂ ਦੀ ਸ਼ਹਾਦਤ ਅੱਜ ਇਹ ਚੀਜ਼ ਪ੍ਰਗਟ ਕਰ ਗਈ ਕਿ ਜਿਹੜਾ 84 ਤੋਂ ਲੈ ਕੇ ਈਵਨ 78 ਤੋਂ ਲੈ ਕੇ ਅੱਜ ਤੱਕ ਸਾਡੇ ਤੇ ਇੱਕ ਗਲਤ ਮੋਹਰ ਲਾਈ ਜਾਂਦੀ ਸੀ ਵੀ ਇਹ ਅੱਤਵਾਦੀ ਨੇ। ਜਦੋਂ ਤੱਕ ਫੈਸਲਾ ਨਹੀਂ ਸੀ ਆਇਆ ਪੀਲੀਭੀਤ ਦਾ, ਉਹ ਵੀ ਅੱਤਵਾਦੀ ਸੀਗੇ ਇਹਨਾਂ ਦੇ ਰਿਕਾਰਡ ਮੁਤਾਬਕ। ਬਿਲਕੁਲ। ਇਹਦਾ ਮਤਲਬ ਇਹ ਹੋਇਆ ਕਿ ਜਿਨ੍ਹਾਂ ਲੋਕਾਂ ਤੇ ਝੂਠੇ ਤੌਰ ਤੇ ਅੱਤਵਾਦੀ ਕਹਿ ਕੇ ਪੰਜਾਬ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ ਮਾਰੇ ਤੇ ਸਾੜੇ ਗਏ ਨੇ, ਉਹ ਅੱਤਵਾਦੀ ਨਹੀਂ ਸੀ। ਅੱਤਵਾਦੀ ਇਹ ਸਿਸਟਮ ਸੀ, ਅੱਤਵਾਦੀ ਸਿਸਟਮ ਹੈ ਜਿਹੜਾ ਹਿੰਦੁਸਤਾਨ ਤੇ ਰਾਜ ਕਰਦਾ ਹੈ, ਜਿਹੜਾ ਪੰਜਾਬ ਤੇ ਰਾਜ ਕਰਦਾ ਹੈ।
ਇਹਨਾਂ ਨੇ ਸਿੱਖਾਂ ਪ੍ਰਤੀ ਹਮੇਸ਼ਾ ਜ਼ਾਲਮਾਨਾ ਤੇ ਝੂਠ ਪ੍ਰਚਾਰ ਰੱਖ ਕੇ ਸਾਨੂੰ ਬਦਨਾਮ ਕਰਕੇ ਮਾਰਨਾ, ਕਿਉਂਕਿ ਬਦਨਾਮ ਕਰਕੇ ਮਾਰਨਾ ਆਮ ਲੋਕਾਂ ਨੂੰ ਝੂਠ ਸਮਝਾਉਣ ਦਾ ਜਿਹੜਾ ਹੈ ਉਹ ਸੌਖਾ ਤਰੀਕਾ ਹੈ। ਸੋ ਇਹ ਗੱਲ ਜਿਹੜੀ ਘਟਨਾ ਨੇ, ਮੈਂ ਇਹ ਸਮਝਦਾ ਵੀ ਸਿੱਖ ਇਤਿਹਾਸ ਦੇ ਵਿੱਚ ਤੁਸੀਂ ਵੀ ਇਹਦੇ ਤੇ ਸਪੈਸ਼ਲ ਬਹਿਸ ਕਰਵਾਓ ਕਿ 84 ਤੋਂ ਲੈ ਕਰਕੇ 78 ਤੋਂ ਲੈ ਕਰਕੇ ਅੱਜ ਤੱਕ ਜਿਹੜੇ ਸਾਡੇ ਸਿੱਖ ਨੌਜਵਾਨ ਮਾਰੇ ਨੇ ਉਹਨਾਂ ਦੀ ਸਾਰੀ ਜੇ ਪੜਤਾਲ ਕਰੋਗੇ ਤਾਂ ਇਹੀ ਕੁਝ ਸਾਹਮਣੇ ਆਊਗਾ ਜੋ ਇੱਕ ਜਸਟਿਸ ਸਾਹਿਬ ਨੇ, ਜੋ ਸੋਢੀ ਸਾਹਿਬ ਨੇ, ਜੋ ਇੱਕ ਪੱਤਰਕਾਰ ਸਾਹਿਬ ਨੇ, ਮੈਨੂੰ ਨਾਮ ਵਿਸਰ ਗਿਆ, ਉਹ ਸਾਹਮਣੇ ਲੈ ਕੇ ਆਏ ਨੇ। ਸੋਢੀ ਸਾਹਿਬ ਐਜ਼ ਏ ਵਕੀਲ, ਜਸਟਿਸ ਲਾਲੂ ਜੀ ਪਤਾ ਨਹੀਂ ਇਦਾਂ ਦਾ ਕੋਈ ਨਾਮ ਹੈ, ਰਿਸਪੈਕਟਡ ਜਸਟਿਸ, ਉਹ ਜੋ ਸਾਹਮਣੇ ਲਿਆਏ ਨੇ, ਇਹੀ ਚੀਜ਼ ਸਾਰੀ ਦੁਨੀਆ ਦੇ ਸਾਹਮਣੇ ਆਊਗੀ ਕਿ ਨਾ ਤਾਂ ਸਿੱਖ ਅੱਤਵਾਦੀ ਨੇ ਤੇ ਨਾ ਹੀ ਪੁਲਿਸ ਨੂੰ ਬਰੀ ਕੀਤਾ ਜਾ ਸਕਦਾ ਹੈ। ਜਿੰਨੇ ਇਨਾਮ ਮਿਲੇ, ਜਿੰਨੇ ਸਟਾਰ, ਇਹ ਜਿਹੜਾ ਯੂਪੀ ਦੀ ਇਹ ਘਟਨਾ ਹੋਈ ਹੈ, ਇਹਦੇ ਵਿੱਚ ਗੱਲ ਮੈਂ ਧਿਆਨ ਚ ਲੈਣਾ ਚਾਹੁੰਦਾ ਕਿ ਪੁਲਿਸ ਦੇ ਅਧਿਕਾਰੀ ਔਨ ਦਾ ਟ੍ਰਾਇਲ, ਜਦੋਂ ਇਹ ਟ੍ਰਾਇਲ ਹੋ ਰਹੀ ਸੀ, ਇਹ ਮੰਨੇ ਨੇ ਕਿ ਅਸੀਂ ਝੂਠੀਆਂ ਤਰੱਕੀਆਂ ਲੈਣ ਲਈ ਇਹ ਝੂਠੇ ਮੁਕਾਬਲੇ ਕੀਤੇ ਨੇ। ਉਹ ਕਲਚਰ ਪੰਜਾਬ ਵਿੱਚ ਸੀਗਾ, ਪੰਜਾਬ ਤੋਂ ਪੁਲਿਸ ਦੇ ਰਾਹੀਂ ਇਹਨਾਂ ਕੋਲ ਪਹੁੰਚਿਆ ਜੀ ਕਿ ਜੇ ਪੰਜਾਬ ਦੇ ਲੋਕਾਂ ਨੂੰ ਝੂਠੇ ਮੁਕਾਬਲੇ 'ਚ ਸਿੱਖ ਨੌਜਵਾਨ ਮਾਰ ਕੇ ਤਰੱਕੀਆਂ ਮਿਲ ਸਕਦੇ ਤੇ ਅਸੀਂ ਕਿਉਂ ਲੈ ਲਈਏ। ਸੋ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਨੂੰ ਮਿਲਿਆ। ਇਹ ਸਾਰੇ ਕਲਚਰ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ। ਮੈਂ ਕਹਾਂਗਾ ਤੁਸੀਂ ਡਾਕਟਰ ਸਾਹਿਬ ਨੂੰ ਇਹ ਬੇਨਤੀ ਕਰੋ ਕਿ ਇਹਦੇ ਤੇ ਬਹੁਤ ਵੱਡਾ ਇੱਕ ਐਨਾਲਾਈਜ਼ਿੰਗ ਸੈਮੀਨਾਰ ਕੀਤਾ ਜਾਵੇ ਤਾਂ ਜੋ ਸਾਡੀ ਜਿਹੜੀ 30 ਸਾਲ 38 ਸਾਲ ਤੋਂ ਸਾਡੀ ਕੌਮ ਨੂੰ ਖੁਆਰ ਕੀਤਾ ਜਾਂਦਾ ਇਹਨਾਂ ਹਕੂਮਤਾਂ ਰਾਹੀਂ, ਜਿਹੜਾ ਸੱਚ ਪੀਲੀਭੀਤ ਵਾਲੇ ਕੇਸ ਦੇ ਸੰਦਰਭ ਦੇ ਵਿੱਚ ਸਾਹਮਣੇ ਆ ਸਕੇ। ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਕੇਸਿਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ, ਆਪਣੇ ਵਿਚਾਰ ਸਭ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲਸੋ ਸਰਬੱਤ ਖਾਲਸਾ ਬਾਰੇ ਤੇ 13 ਅਪ੍ਰੈਲ ਨੂੰ ਵਿਸਾਖੀ ਦੇ ਵਿੱਚ ਜਿਹੜੀ ਕਾਨਫਰੰਸ ਹੋ ਰਹੀ ਹੈ ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ। ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਮੰਨ ਕੇ ਮੈਂ ਆਪਣੀ ਛੋਟੀ ਭੈਣ ਰੀਤ ਕੌਰ ਦਾ, TV 84 ਦਾ ਸਾਰੇ ਦਰਸ਼ਕਾਂ ਦਾ ਬਹੁਤ ਰਿਣੀ ਹੋ ਕੇ ਧੰਨਵਾਦ ਕਰਦਾ ਤੇ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਤੁਹਾਡੇ ਕੋਲ ਇਜਾਜ਼ਤ ਲੈਣੇ ਪਰ ਕੁਇਕ ਰਿਮਾਈਂਡਰ, ਡੋਂਟ ਫੋਰਗੇਟ ਕਿ ਇਸ ਸੈਟਰਡੇ ਨੂੰ 11 ਵਜੇ ਸਵੇਰ ਦੇ 11 ਵਜੇ ਪ੍ਰੋਟੈਸਟ ਹੋ ਰਿਹਾ ਵਾਸ਼ਿੰਗਟਨ DC ਵਿੱਚ। ਪਲੀਜ਼ ਆਪਣੇ ਪਰਿਵਾਰ ਦੇ ਨਾਲ ਉੱਥੇ ਪਹੁੰਚੋ ਤੇ ਸਾਨੂੰ ਸਹਿਯੋਗ ਦਿਓ। ਸੋ ਡੋਂਟ ਫੋਰਗੇਟ ਦਿਸ ਸੈਟਰਡੇ 11 o'clock। ਸੋ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।